ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਾਡੇ ਦੇਸ਼ ਪੰਜਾਬ ਦੀਆਂ ਬਹੁਤ ਸਾਰੀਆਂ ਅਜਿਹੀਆਂ ਰੀਤਾਂ ਨੇ ਜਿਹੜੀਆਂ ਕਦੇ ਤਾਂ ਸਾਨੂੰ ਹਾਸੇ ਬਣਦੀਆਂ ਨੇ ਅਤੇ ਕਦੇ ਦੁਖੀ ਕਰ ਛੱਡਦੀਆਂ ਨੇ। ਤੁਸੀਂ ਮਦਾਰੀ ਦਾ ਤਮਾਸ਼ਾ ਹੀ ਵੇਖ ਲਵੋ। ਪਿੰਡ ਦੀ ਰਹਿਤਲ ਦਾ ਖਾਸ ਹਿੱਸਾ, ਨਵੀਂ ਨਸਲ ਜਿਹੜੇ ਹੱਥਾਂ ਵਿੱਚ ਮੋਬਾਈਲ ਫੜੀ ਫਿਰਦੀ ਹੈ, ਇਹ ਕੀ ਜਾਣਨ ਕਿ ਸਾਡੇ ਪਿੰਡ ਦੀ ਸਭ ਤੋਂ ਵੱਡੀ ਇੰਟਰਟੇਨਮੈਂਟ ਉਹ ਮਦਾਰੀ ਸੀ ਜਿਹੜਾ ਆਪਣੇ ਪਿੱਛੇ ਬਾਂਦਰ, ਕੁੱਤਾ ਅਤੇ ਬੱਕਰੀ ਲਾ ਕੇ ਡੁਗ ਡੁਗ ਵਜਾਉਂਦਾ ਅਤੇ ਚੌਕ ਵਿੱਚ ਮੇਲਾ ਸਜਾਉਂਦਾ ਸੀ। ਬਾਲ ਨਿਆਣੇ ਸਾਰੇ ਇਕੱਠੇ ਹੋ ਕੇ ਗੋਲ ਦਾਇਰਾ ਬਣਾ ਕੇ ਤਮਾਸ਼ਾ ਵੇਖਣ ਲਈ ਬੀਬੇ ਬਣ ਕੇ ਬਹਿ ਜਾਂਦੇ। ਕੁਝ ਉਹਨਾਂ ਦੇ ਪਿੱਛੇ ਖਲੋ ਕੇ ਵੇਖਦੇ ਕਿ ਹੁਣ ਮਦਾਰੀ ਕੀ ਕਰਦਾ ਹੈ। ਮਦਾਰੀ ਆਪਣੀ ਡੁਗ ਡੁਗ ਵਜਾਉਂਦਾ ਅਤੇ ਬਾਂਦਰ ਨੱਚਣ ਲੱਗ ਪੈਂਦਾ। ਕਦੀ ਸਹੁਰੇ ਜਾਂਦਾ ਅਤੇ ਕਦੀ ਨੱਕ ਨਾਲ ਭੋਏ 'ਤੇ ਲਕੀਰਾਂ ਕੱਢਦਾ। ਮਤਲਬ ਉਹਨੂੰ ਮਦਾਰੀ ਜਿਵੇਂ ਆਖਦਾ ਉਹ ਉਂਝ ਹੀ ਕਰਦਾ। ਇਵੇਂ ਹੀ ਬੱਕਰਾ ਜਾਂ ਬੱਕਰੀ ਵੀ ਖੇਡ ਤਮਾਸ਼ਾ ਕਰਦੇ ਅਤੇ ਨਿਆਣੇ ਸਿਆਣੇ ਅਤੇ ਬਾਬੇ ਜਿਹੜੇ ਮਜਮੇ ਸ਼ਾਮਲ ਹੁੰਦੇ ਉਹ ਤਮਾਸ਼ਾ ਵੇਖਦੇ ਅਤੇ ਹੱਸਦੇ, ਦਾਤ ਵੀ ਦਿੰਦੇ ਅਤੇ ਖੁਸ਼ ਵੀ ਹੁੰਦੇ। ਇਸ ਖੇਡ ਤਮਾਸ਼ੇ ਵਿੱਚ ਹਰ ਕਿਸੇ ਦਾ ਆਪਣਾ ਕੰਮ ਸੀ। ਮਦਾਰੀ, ਡੁਗਡੁਗੀ, ਬੱਕਰੀ ਅਤੇ ਬਾਂਦਰ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਸਨ। ਸਾਰਿਆਂ ਲਈ ਇਸ ਤਮਾਸ਼ੇ ਤੋਂ ਇਕੱਠੀ ਹੋਣ ਵਾਲੀ ਦਾਤ ਅਤੇ ਦਾਲ ਰੋਟੀ ਬਹੁਤ ਅਹਿਮੀਅਤ ਰੱਖਦੀ ਸੀ। ਮੈਂ ਫਿਲਹਾਲ ਇਸ ਤਮਾਸ਼ੇ ਦੇ ਦੂਜੇ ਕਿਰਦਾਰਾਂ ਨੂੰ ਮਾਈਨਸ ਕਰ ਦਿੰਦਾ ਹਾਂ। ਸਿਰਫ ਆਪਣੇ ਮਤਲਬ ਲਈ ਮਦਾਰੀ, ਬਾਂਦਰ ਅਤੇ ਡੁਗਡੁਗੀ ਨੂੰ ਜ਼ੇਰੇ ਬਾਸ ਲਿਆਉਂਦਾ ਹਾਂ। ਮਦਾਰੀ ਡੁਗਡੁਗੀ ਵਜਾਉਂਦਾ ਅਤੇ ਬਾਂਦਰ ਇੰਝ ਹੀ ਕਰਦਾ ਜਿਵੇਂ ਮਦਾਰੀ ਚਾਹੁੰਦਾ। ਪਿੰਡ ਵਾਲੇ ਇਸ ਤਮਾਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਨੇ, ਪਰ ਸ਼ਹਿਰੀਆਂ ਇਹ ਤਮਾਸ਼ਾ ਕਿਸੇ ਹੋਰ ਰੂਪ ਵਿੱਚ ਦੇਖਿਆ ਹੈ। ਮਤਲਬ ਤਮਾਸ਼ਾ ਤਾਂ ਇੰਝ ਹੀ ਹੈ, ਪਰ ਇਹਦਾ ਰੂਪ ਬਦਲ ਗਿਆ ਹੈ। ਵੇਲਾ ਲੰਘਣ ਦੇ ਨਾਲ ਨਾਲ ਮਦਾਰੀ ਤੋਂ ਸਿੱਖਣ ਵਾਲੇ ਤਗੜੇ ਤਬਕੇ ਨੇ ਆਪਣੇ ਮਤਲਬ ਦੇ ਬਾਂਦਰ ਵੀ ਲੱਭ ਲੈ ਅਤੇ ਇਖਤਿਆਰਾਤ ਦੀ ਡੁਗਡੁਗੀ ਵੀ। ਤਗੜੇ ਲੋਕ ਜਾਣਦੇ ਨੇ ਕਿ ਡੁਗਡੁਗੀ ਕਿਵੇਂ ਵਜਾਣੀ ਹੈ ਅਤੇ ਬਾਂਦਰ ਕਿਵੇਂ ਨਚਾਉਣਾ ਹੈ। ਬਾਂਦਰ ਦਾ ਮੁੱਲ ਕੀ ਹੈ ਅਤੇ ਬਾਂਦਰ ਕਿਹੜੀ ਗੱਲ 'ਤੇ ਰਾਜ਼ੀ ਹੋਵੇਗਾ, ਕਿਵੇਂ ਸੋਹਣੇ ਜਾਣ ਦਾ ਡਰਾਮਾ ਕਰੇਗਾ ਅਤੇ ਕਿਵੇਂ ਨੱਕ ਨਾਲ ਲਕੀਰਾਂ ਕੱਢੇਗਾ। ਅੱਜ ਦਾ ਬਾਂਦਰ ਉਸ ਖੇਡ ਤਮਾਸ਼ੇ ਵਾਲੇ ਬਾਂਦਰ ਤੋਂ 4 ਹੱਥ ਅੱਗੇ ਵੇ। ਉਹ ਮਦਾਰੀ ਵੱਲ ਵੇਖਦਾ ਹੈ, ਫਿਰ ਮਦਾਰੀ ਜੋ ਇਸ਼ਾਰਾ ਕਰਦਾ ਹੈ ਉਹ ਇੰਝ ਹੀ ਵੇਖਣ ਵਾਲਿਆਂ ਦਾ ਦਿਲ ਪਰਚਾਉਣ ਲਈ ਨੱਚਣਾ ਟੱਪਣਾ ਸ਼ੁਰੂ ਕਰ ਦਿੰਦਾ ਹੈ। ਸੱਜਣ ਪਿਆਰਿਓ, ਤੁਸੀਂ ਵੀ ਆਖੋਗੇ ਕਿ ਚਾਚੀ ਹੋਰੀ ਕਿਹੜੇ ਬਾਂਦਰ ਅਤੇ ਮਦਾਰੀ ਦੀਆਂ ਗੱਲਾਂ ਲੈ ਬੈਠੇ ਨੇ। ਅੱਜ ਬਸ ਐਵੇਂ ਹੀ ਬੈਠੇ ਬਿਠਾਏ ਉਹ ਬਾਂਦਰ ਅਤੇ ਮਦਾਰੀ ਯਾਦ ਆ ਰਹੇ ਸਨ, ਜਿਹੜੇ ਅਮਲੀ ਤੌਰ 'ਤੇ ਤਾਂ ਮਾਜ਼ੀ ਦਾ ਹਿੱਸਾ ਹੋ ਗਿਆ, ਪਰ ਰੂਪ ਬਦਲ ਕੇ ਅੱਜ ਵੀ ਸਾਡੇ ਹਾਲ ਵਿੱਚ ਮੌਜੂਦ ਨੇ। ਅੱਜ ਦੀ ਗੱਲ ਕਰਦੇ ਹਾਂ ਅਤੇ ਅੱਜ ਦੀ ਗੱਲ ਵਿੱਚ ਤੁਸੀਂ ਮਦਾਰੀ ਵੀ ਆਪੇ ਲੱਭਣਾ ਹੈ ਅਤੇ ਬਾਂਦਰ ਵੀ। ਪਿਛਲੇ ਦਿਨੀਂ ਇੱਕ ਐਂਕਰ ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਉਹ ਖਾਸ ਹਲਕਿਆਂ ਦਾ ਬੜਾ ਵੱਡਾ ਪਿੱਠੂ ਹੈ, ਜਾਂ ਫਿਰ ਦੂਜੇ ਲਫ਼ਜ਼ਾਂ 'ਚ ਆਖ ਲਵੋ ਕਿ ਉਹਨਾਂ ਦਾ ਖਾਸ ਬੰਦਾ ਹੈ। ਇਸ ਮਰਾਸੀ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸਟੈਬਲਿਸ਼ਮੈਂਟ ਦਾ ਬੜਾ ਵੱਡਾ ਟਾਊਟ ਹੈ। ਵੈਸੇ ਉਹ ਜ਼ਾਹਰ ਨਾ ਵੀ ਕਰਦਾ ਅਤੇ ਦੁਨੀਆ ਉਹਦੇ ਪਿਛੋਕੜ ਦੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਸ ਦੱਸਿਆ ਕਿ ਤਗੜਿਆਂ ਨੇ ਫੈਸਲਾ ਕਰ ਲਿਆ ਹੈ ਕਿ ਹੁਣ ਮੁਲਕ ਵਿੱਚ ਨਵੇਂ ਸੂਬੇ ਬਣਾਏ ਜਾਣਗੇ। ਉਹਨੇ ਗੱਲੀ ਬਾਤੀ ਪਹਿਲਾਂ ਤਾਂ ਪੰਜਾਬ ਵਿੱਚੋਂ 4 ਸੂਬੇ ਕੱਢੇ, ਫਿਰ ਸਿੰਧ ਵੀ ਵੰਡ ਦਿੱਤਾ। ਇੱਥੋਂ ਨਿਕਲਿਆ ਅਤੇ KP ਜਾ ਵੜਿਆ, ਉੱਥੇ ਵੀ ਵੰਡ ਕੀਤੀ ਅਤੇ ਅਖੀਰ ਵਿੱਚ ਬਲੋਚਿਸਤਾਨ ਦਾ ਸੂਬਾ ਵੀ ਉਥਲ ਪੁਥਲ ਕਰਕੇ 2-4 ਸੂਬੇ ਉੱਥੇ ਵੀ ਬਣਾ ਆਇਆ। ਉਹਦੇ ਮਗਰੋਂ ਛਾਲਾਂ ਮਾਰਦਾ, ਉਸੇ ਵਿਲਾਗ ਦੀ ਟਾਹਣੀ ਉੱਤੇ ਪੂਛਲ ਚੁੱਕ ਕੇ ਦੰਦ ਕੱਢਦਾ ਸਾਨੂੰ ਇਹ ਖਬਰ ਵੀ ਸੁਣਾ ਗਿਆ ਕਿ ਆਉਣ ਵਾਲੇ ਵੇਲੇ ਵਿੱਚ ਸੂਬੇ ਚਲਾਉਣ ਦਾ ਤਰੀਕਾ ਵੀ ਵੱਖਰਾ ਹੋਏਗਾ। ਨਾਲ ਹੀ ਨਵਾਂ ਮਿਲਿਆ ਤਮਗਾ ਚੁੰਮ ਕੇ ਇਹ ਖਬਰ ਦਿੱਤੀ ਕਿ ਆਇਨ ਵਿੱਚ ਨਵੀਆਂ ਤਰਮੀਮਾਂ ਆਉਣ ਵਾਲੀਆਂ ਨੇ ਜਿਹੜੀਆਂ ਸਿਆਸੀ ਜਮਾਤਾਂ ਨੂੰ ਕਬੂਲ ਨਹੀਂ ਹੋਣਗੀਆਂ। ਇਸ ਬਾਂਦਰ ਨੇ ਆਪਣਾ ਤਮਾਸ਼ਾ ਬੰਦ ਕੀਤਾ ਅਤੇ ਇੱਕ ਹੋਰ ਨਿਓਲ ਦੀ ਨਸਲ ਨਾਲ ਰਿਸ਼ਤੇਦਾਰੀ ਰੱਖਣ ਵਾਲਾ ਆਪਣੇ YouTube ਚੈਨਲ ਦੀ ਖੁੱਡ ਵਿੱਚੋਂ ਮੂੰਹ ਬਾਹਰ ਕੱਢ ਕੇ ਬੋਲਿਆ, ਨਹੀਂ ਬਈ ਨਹੀਂ, ਸੂਬੇ 12 ਨਹੀਂ 16 ਹੋਣਗੇ। ਉਹਦੀ ਗੱਲ ਹਾਲੇ ਪੂਰੀ ਨਹੀਂ ਸੀ ਹੋਈ ਕਿ ਪਰਲੇ ਪਾਸਿਓਂ ਇੱਕ ਹੋਰ ਬਿੱਜੂ ਜਿਹਾ ਐਂਕਰ ਨਵਾ ਗਰੂੜ ਨੇ ਬਾਘਾ ਟੱਡ ਕੇ ਆਖਿਆ, ਇਹ ਦੋਵੇਂ ਝੂਠੇ ਨੇ, ਸੂਬੇ ਦੇ 26 ਹੋ ਸਨ। ਉਹ ਖੋਤਿਓ, ਪਹਿਲਾਂ ਇਹ ਤਾਂ ਵੇਖ ਲਵੋ ਕਿ ਮਦਾਰੀ ਨੇ ਫੈਸਲਾ ਕੀ ਕੀਤਾ ਹੈ। ਉਹਨੇ ਕੋਈ ਪੱਕੀ ਗੱਲ ਵੀ ਮਿੱਥੀ ਹੈ ਜਾਂ ਤੁਸੀਂ ਬਸ ਡੁਗਡੁਗੀ ਸੁਣ ਕੇ ਬਾਂਦਰ ਹਾਰ ਪੂਛਲ ਉਹਦਾ ਚੁੱਕ ਕੇ ਤਮਾਸ਼ਾ ਸ਼ੁਰੂ ਕਰ ਦਿੱਤਾ ਹੈ। ਹੋਰੇ ਸੂਬੇ ਬਣਨ ਦੀ ਗੱਲ ਕਿਸੇ ਥਾਵੇਂ ਹੋਈ ਵੀ ਹੈ ਜਾਂ ਨਹੀਂ, ਤੁਸੀਂ ਬਸ ਐਵੇਂ ਹੀ ਸੈਂਤ ਵੇਖੀ ਅਤੇ ਹੋ ਗਿਆ ਸ਼ੁਰੂ। ਮੈਂ ਮਦਾਰੀ ਨੂੰ ਅਰਜ਼ ਕਰਾਂਗਾ ਕਿ ਸਰਕਾਰ, ਇਹ ਕੌਮ ਵੀ ਤੁਹਾਡੀ, ਇਹ ਤਮਾਸ਼ਾ ਵੀ ਤੁਹਾਡਾ ਅਤੇ ਬਾਂਦਰ ਬੱਕਰੀਆਂ ਦੇ ਨਿਓਲੇ ਵੀ ਤੁਹਾਡੇ। ਤੁਸੀਂ ਜ਼ਰਾ ਮਿਹਰਬਾਨੀ ਕਰੋ ਅਤੇ ਇਹਨੂੰ ਚੰਗੀ ਤਰ੍ਹਾਂ ਸਿਖਾ ਕੇ ਤਮਾਸ਼ੇ ਉੱਤੇ ਲਾਇਆ ਕਰੋ, ਤਾਂ ਜੇ ਲੋਕ ਇਹਨਾਂ ਦੀਆਂ ਰਕਤਾਂ ਜਾਂ ਚਵਲਾਂ ਉੱਤੇ ਠੱਠਾ ਲਾਉਣ ਦੀ ਥਾਵੇਂ ਗੱਲ ਨੂੰ ਸੀਰੀਅਸ ਵੀ ਲੈ ਲਿਆ ਕਰਨ। ਹੁਣ ਇਹ ਚਗਰ ਬੱਟੂ
ਜਿਵੇਂ ਸੂਬੇ ਤੇ ਸੂਬਾ ਬਣਾਏ ਜਾ ਰਹੇ ਨੇ, ਇਵੇਂ ਹੀ ਕੋਈ ਚੋਰੀ ਦੇ ਥਾਣ ਵੀ ਨਹੀਂ ਕੱਟਦਾ। ਇੰਜ ਤੇ ਕੱਟਪੀਸਾਂ ਦੀ ਹੱਟੀ ਉੱਤੇ ਕੱਪੜੇ ਵੀ ਨਹੀਂ ਵਿਕਦੇ। ਤੇ ਇਹ ਸਾਨੂੰ ਗੱਲ ਸੁਣਾ ਰਹੇ ਨੇ ਕਿ ਉਹ ਪੰਜਾਬ ਵੰਡਣ ਦਾ ਫੈਸਲਾ ਹੋ ਗਿਆ ਹੈ, ਜਿਹੜਾ ਹਜ਼ਾਰਾਂ ਵਰ੍ਹਿਆਂ ਤੋਂ ਆਪਣੀ ਰਹਿਤਲ, ਵਸੇਬ ਤੇ ਸਮਾਜ ਰਾਹੀਂ ਦੁਨੀਆ 'ਚ ਵੱਖਰੀ ਪਹਿਚਾਣ ਰੱਖਦਾ ਹੈ। ਇਸ ਪੰਜਾਬ ਨੂੰ ਵੰਡਣਾ ਕੋਈ ਸੌਖੀ ਗੱਲ ਹੈ? ਇਸ ਪੰਜਾਬ ਨੂੰ ਵੰਡਣ ਦੀ ਗੱਲ ਕਰਨ ਵਾਲਿਆਂ ਦਾ ਕੀ ਕਿਰਦਾਰ ਹੈ, ਇਹਦੇ ਉੱਤੇ ਮੈਂ ਪਹਿਲਾਂ ਵੀ ਖਰੀਆਂ ਸੁਣਾਈਆਂ ਨੇ ਅਤੇ ਅਗਾਂਹ ਵੀ ਤੁਹਾਨੂੰ ਇਹਦੇ ਪਿਛੋਕੜ ਅਤੇ ਨਸਲ ਬਾਰੇ ਦੱਸਦਾ ਰਹਾਂਗਾ। ਮੈਂ ਸਮਝਦਾ ਹਾਂ ਕਿ ਸਰਕਾਰਾਂ ਨੂੰ ਵੀ ਥੋੜ੍ਹੀ ਪੁੰਛਾਣ ਕਰ ਲੈਣੀ ਚਾਹੀਦੀ ਹੈ ਕਿ ਜਿਹੜੇ ਲੋਕ ਉਹਨਾਂ ਦੀ ਤਰਜਮਾਨੀ ਦਾ ਦਾਅਵਾ ਰੱਖਦੇ ਨੇ, ਉਹਨਾਂ ਦੀ ਆਪਣੀ ਹਸੀਅਤ ਕੀ ਹੈ। ਖਾਸ ਕਰ ਇਹ ਜਿਨ੍ਹਾਂ ਨੂੰ ਤਗਮੇ ਸ਼ਗਮੇ ਦੇ ਕੇ ਬਾਂਦਰ ਤੋਂ ਬਾਊ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕੀ ਇਹ ਬਾਊ ਲੱਗਦੇ ਨੇ ਜਾਂ ਫਿਰ ਇੰਝ ਜਾਪਦਾ ਹੈ ਕਿ ਤੁਸੀਂ ਤਗਮਾ ਕਿਸੇ ਬਾਂਦਰ ਦੇ ਗੱਲ ਪਾ ਛੱਡਿਆ ਹੈ। ਵੈਸੇ ਆਪਸ ਦੀ ਗੱਲ ਹੈ। ਮੈਂ ਤਾਂ ਸੱਜਣਾ ਮਿੱਤਰਾਂ ਨੂੰ ਅਕਸਰ ਆਖਦਾ ਹਾਂ ਕਿ ਜਿਵੇਂ ਸਰਕਾਰਾਂ ਤਮਗੇ ਵੰਡਦੀਆਂ ਨੇ, ਇਹ ਭੁੱਖੇ ਨੰਗੇ ਅਕਲੋਂ ਪੈਦਲ ਕੁੱਤੇ ਦੇ ਕੰਨ ਹੱਥ ਬੰਨ੍ਹ ਕੇ ਤਮਗੇ ਲੈਣ ਅੱਪੜ ਜਾਂਦੇ ਨੇ। ਜੇ ਕੋਈ ਇਹਨਾਂ ਨੂੰ ਆਖੇ ਕਿ ਤਮਗਾ ਤੁਹਾਡੇ ਸੀਨੇ 'ਤੇ ਨਹੀਂ ਸਜਦਾ, ਬਲਕਿ ਤਸ਼ਰੀਫ ਉੱਤੇ ਗਰਮ ਕਰਕੇ ਲਾਉਣਾ ਹੈ, ਅਤੇ ਹੱਥ ਬੰਨ੍ਹ ਕੇ ਅਰਜ਼ ਕਰਨਗੇ ਸਰਕਾਰ ਜ਼ਰਾ ਬਹੁਤਾ ਤੱਤਾ ਕਰ ਲੈਣਾ ਤਾਂ ਜੇ ਪਿਛਵਾੜੇ ਵਿੱਚੋਂ ਧੂਮ ਵੀ ਚੰਗੀ ਤਰ੍ਹਾਂ ਨਿਕਲੇ ਅਤੇ ਨਿਸ਼ਾਨ ਵੀ ਪੱਕਾ ਬਣ ਜਾਏ। ਲੋਕੀ ਪਹਿਚਾਣ ਤੇ ਕਰਨ ਕਿ ਕਿਸੇ ਨੂੰ ਤਮਗਾ ਲੱਗਾ ਹੈ। ਬਹਰਹਾਲ ਗੁਸਤਾਖੀ ਮਾਫ, ਮੇਰੀ ਇਹ ਰਾਏ ਹਰ ਉਸ ਬੰਦੇ ਲਈ ਨਹੀਂ ਜਿਹਨੂੰ ਸਰਕਾਰਾਂ ਤਮਗਾ ਦਿੱਤਾ ਹੈ। ਇਹਨਾਂ ਵਿੱਚ ਬਹੁਤ ਸਾਰੇ ਚੰਗੇ ਲੋਕ ਵੀ ਨੇ, ਕਈ ਅਜਿਹੇ ਹੱਕਦਾਰ ਵੀ ਸਨ ਜਿਹਨਾਂ ਨੂੰ ਬਹੁਤ ਸਾਲ ਪਹਿਲਾਂ ਆਜ਼ਾਦ ਮਿਲ ਜਾਣਾ ਚਾਹੀਦਾ ਸੀ। ਪਰ ਜਦ ਅਸੀਂ ਅਜਿਹਾ ਮਰਾਸੀ ਅਤੇ ਡੁਗਡੁਗੀ ਅਤੇ ਤਮਾਸ਼ਾ ਕਰਨ ਵਾਲੇ ਵੇਖਦੇ ਹਾਂ, ਫਿਰ ਹਾਸਾ ਵੀ ਆਉਂਦਾ ਹੈ ਅਤੇ ਅਜਿਹੀਆਂ ਗੱਲਾਂ ਵੀ ਮੂੰਹ ਨਿਕਲ ਜਾਂਦੀਆਂ ਨੇ ਜਿਹੜੀਆਂ ਸ਼ਾਇਦ ਕਰਨੀਆਂ ਨਹੀਂ ਚਾਹੀਦੀਆਂ। ਸੱਜਣ ਪਿਆਰਿਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਸੂਬਿਆਂ ਦੀ ਵੰਡ ਦੇ ਸਖਤ ਮੁਖਾਲਫ ਹਾਂ। ਖਾਸ ਕਰ ਜਦ ਕੋਈ ਕੰਜਰ ਪੰਜਾਬ ਦੀ ਵੰਡ ਬਾਰੇ ਗੱਲ ਕਰੇ ਤਾਂ ਮੈਂ ਬਰਦਾਸ਼ਤ ਨਹੀਂ ਕਰਦਾ। ਜਿੱਥੇ ਤੱਕ ਲੁਕਾਈ ਦੇ ਮਸਲੇ ਦੇ ਹੱਲ ਦੀ ਗੱਲ ਹੈ, ਸਾਡੀ ਫੌਜੀ ਸਟੈਬਲਿਸ਼ਮੈਂਟ ਹਮੇਸ਼ਾ ਦਾ ਹੱਲ ਜ਼ਰਾਈ ਹਕੂਮਤਾਂ ਹੇਠ ਇਖਤਿਆਰਾਤ ਦੀ ਮੁੰਤਕਲੀ ਲੱਭਿਆ ਹੈ। ਜਿੰਨੇ ਵੀ ਫੌਜੀ ਹੁਕਮਰਾਨ ਆਏ, ਉਹਨਾਂ ਬਲਦੀਆਤੀ ਇੰਤਖਾਬਾਤ ਕਰਾਏ ਅਤੇ ਮਸਾਇਲ ਨੂੰ ਹੱਲ ਕਰਨ ਦੀ ਮੁਸਬਤ ਕੋਸ਼ਿਸ਼ ਕੀਤੀ। ਮੈਂ ਸਮਝਦਾ ਹਾਂ ਕਿ ਮੁੱਢਲੇ ਮਸਲੇ ਦਾ ਹੱਲ ਵੀ ਇੰਝ ਹੀ ਹੈ ਕਿ ਸੂਬਿਆਂ ਦੀ ਵੰਡ ਥਾਵੇਂ ਉਹ ਮਾਡਲ ਅਪਣਾਓ ਜੋ ਪਰਵੇਜ਼ ਮੁਸ਼ਰਫ ਜਾਂ ਉਹਨਾਂ ਤੋਂ ਪਹਿਲਾਂ ਫੌਜੀ ਹੁਕਮਰਾਨਾਂ ਇਖਤਿਆਰ ਕੀਤਾ ਸੀ। ਖੁਦਾ ਰਾਸਤਾ ਮੈਂ ਇਹ ਨਹੀਂ ਕਹਿ ਰਿਹਾ ਕਿ ਜਮਹੂਰੀਅਤ ਦਾ ਬਾਂਦਰ ਧੁੱਪੇ ਬਣ ਕੇ ਆਮਰੀਅਤ ਲੈ ਆਓ। ਮੇਰਾ ਮਤਲਬ ਬਲਦੀਆਤੀ ਸਿਸਟਮ ਨੂੰ ਮਜ਼ਬੂਤ ਬਣਾਉਣਾ ਹੈ, ਜਿਹੜਾ ਦੁਨੀਆ ਭਰ ਵਿੱਚ ਲੁਕਾਈ ਦੇ ਮਸਲੇ ਹੱਲ ਕਰਨ ਦੀ ਵਜ੍ਹਾ ਬਣਦਾ ਹੈ। ਵੈਸੇ ਜੇਕਰ ਆਮਰੀਅਤ ਵੀ ਆ ਜਾਏ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂ ਜੇ ਅਸੀਂ ਜਮਹੂਰੀਅਤ ਦੇ ਦੀਵਾਨੇ, ਜਮਹੂਰੀਅਤ ਦੇ ਝੰਡਾ ਚੁੱਕ ਹੁਣ ਇਹ ਵੇਖ ਚੁੱਕੇ ਹਾਂ ਕਿ ਸਿਰਫ ਹੁਕਮਰਾਨ ਬਦਲਦੇ ਨੇ, ਉਹਨਾਂ ਦੇ ਚਿਹਰੇ ਬਦਲਦੇ ਨੇ, ਖ਼ਾਬ ਬਦਲਦੇ ਨੇ, ਤਾਬੀਰਾਂ ਉਹ ਹੀ ਰਹਿੰਦੀਆਂ ਨੇ। ਕੋਈ ਆਮਰ ਹੋਵੇ ਜਾਂ ਜਮਹੂਰੀਅਤ ਦਾ ਦਾਅਵਾ ਰੱਖਣ ਵਾਲਾ, ਮਾੜੇ ਲਈ ਅਮਲਨ ਕੋਈ ਫਰਕ ਨਹੀਂ। ਇਸ ਬਾਰੇ ਫਿਰ ਭਰਵੀਂ ਗੱਲ ਕਰਾਂਗੇ। ਫਿਲਹਾਲ ਬਾਂਦਰ, ਮਦਾਰੀ ਅਤੇ ਡੁਗਡੁਗੀ ਦਾ ਚਸ ਲਵੋ। ਫਿਰ ਮਿਲਾਂਗੇ। ਇਜਾਜ਼ਤ ਦਿਓ। ਰੱਬ ਰਾਖਾ।